ਗੱਲ ਕਰੀਏ ਬਿਗ ਬੈਸ਼ ਲੀਗ ਦੀ, ਮੈਂ ਤੇ ਉਹਨੂੰ ਹੁਣ PSL ਦਾ ਇੱਕ ਐਡੀਸ਼ਨ ਕਵਾਂਗਾ। ਜਿੱਦਾਂ ਪਾਕਿਸਤਾਨੀ ਖਿਡਾਰੀ ਛਾਏ ਪਏ ਨੇ, ਛਾਏ ਕੀ ਪਏ ਨੇ, ਤੁਹਾਨੂੰ ਯਾਦ ਹੈ ਕਿ ਕੱਲ ਹਾਰਿਸ ਰਊਫ ਨੇ 33 ਸਕੋਰ ਖਾਦੇ ਨੇ ਤੇ 2 ਵਿਕਟਾਂ ਲਈਆਂ। ਅਸੀਂ ਤਾਰੀਫ ਵੀ ਕੀਤੀ। ਉਸੇ ਤਰ੍ਹਾਂ ਸ਼ਾਦਾਬ ਦਾ ਬੱਲਾ ਵੀ ਚੱਲ ਗਿਆ ਤੇ ਬੋਲਿੰਗ ਵੀ ਚੱਲਦੀ ਪਈ ਹੈ। ਅਤੇ ਇਹਨਾਂ ਦੇ ਇਲਾਵਾ ਜੇ ਅਸੀਂ ਗੱਲ ਕਰੀਏ ਸ਼ਾਹੀਨ ਸ਼ਾਹ ਅਫਰੀਦੀ ਦੀ, ਸਾਡੀ ਵਨਡੇ ਟੀਮ ਦੇ ਕਪਤਾਨ ਵੀ ਨੇ, ਫਿਰ PSL ਵਿੱਚ ਲਾਹੌਰ ਕਲੰਦਰਸ ਨੂੰ ਟਰੋਫੀ ਵੀ ਜਿਤਾ ਚੁੱਕੇ ਨੇ। ਉਹ 3-3 9 ਬਾਲਾਂ ਕਰੇ ਇੱਕ ਓਵਰ ਵਿੱਚ, ਹੈ ਤੁਹਾਡੇ ਵਾਸਤੇ ਕਿੰਨਾ ਅਲਾਰਮਿੰਗ ਹੈ? ਕੱਲ ਐਕਸਪ੍ਰੈਸ ਨਿਊਜ਼ ਦੇ ਸਲੀਮ ਖਾਲਿਦ ਸਾਹਿਬ ਜਿਹੜੇ ਬੜੀਆਂ ਅੱਛੀਆਂ ਖਬਰਾਂ ਦਿੰਦੇ ਨੇ ਤੇ ਬੜੀਆਂ ਪੱਕੀਆਂ ਖਬਰਾਂ ਹੁੰਦੀਆਂ ਨੇ, ਉਹਨਾਂ ਦੀ ਖਬਰ ਸੀ ਕਿ ਪਾਕਿਸਤਾਨੀ ਪਲੇਅਰਸ ਨੇ ਜਿਹੜਾ ਨਾ ਆਖਿਆ ਕਿ ਸਾਨੂੰ ਜਿਹੜਾ ਨਾ ਉੱਥੋਂ ਬੁਲਾ ਲਓ। ਅਸੀਂ ਜਿਹੜਾ ਨਾ ਸ੍ਰੀਲੰਕਾ ਦੇ ਵਿੱਚ ਜਿਹੜੀ ਸੀਰੀਜ਼ ਹੈ ਨਾ T20 ਮੁਕਾਬਲੇ ਦੀ, ਉਹ ਖੇਡਣਾ ਚਾਹੁੰਦੇ ਤੇ ਅੰਦਾਜ਼ਾ ਤੁਸੀਂ ਆਪ ਕਰ ਲਓ। ਦੇਖੋ ਪਾਕਿਸਤਾਨ ਵੱਲੋਂ ਤਾਂ ਉਹਨਾਂ ਨੇ ਖੇਡਣਾ ਹੀ ਖੇਡਣਾ ਹੈ। ਅਗਰ ਪਾਕਿਸਤਾਨ ਨੇ ਵਰਲਡ ਕੱਪ ਦੇ ਵਿੱਚ ਬਾਬਰ ਆਜ਼ਮ ਨੂੰ, ਸ਼ਾਹੀਨ ਸ਼ਾਹ ਅਫਰੀਦੀ ਨੂੰ ਖਿਡਾਉਣਾ ਹੈ, ਹਾਰਿਸ ਨੂੰ ਖਿਡਾਉਣਾ ਹੈ, ਸ਼ਾਦਾਬ ਨੂੰ ਖਿਡਾਉਣਾ ਹੈ, ਮੈਂ ਫਰਜ਼ ਕਰ ਰਿਹਾ। ਹੋ ਸਕਦਾ ਹੈ ਕਿ ਇਹਨਾਂ ਦੀ ਪਰਫਾਰਮੈਂਸ ਇਸ ਤਰ੍ਹਾਂ ਦੀ ਨਾ ਹੋਵੇ ਕਿ ਇਹਨਾਂ 'ਚ ਕੁਝ ਪਲੇਅਰ ਡ੍ਰੌਪ ਕਰਨੇ ਪੈਣ ਤੇ ਉਹਨਾਂ ਨੇ ਲਾਜ਼ਮੀ ਤੌਰ ਦੇ ਉੱਤੇ ਸ੍ਰੀਲੰਕਾ ਦੇ ਵਿੱਚ ਆ ਕੇ ਜਿਹੜਾ ਨਾ ਖੇਡਣਾ ਹੈ। ਲੇਕਿਨ ਪਲੇਅਰਾਂ ਦਾ ਖੁਦ ਹੀ ਕਹਿਣਾ ਕਿ ਅਸੀਂ ਜਿਹੜਾ ਨਾ ਆਉਣਾ ਚਾਹੁੰਦੇ ਤੇ ਖੇਡਣਾ ਚਾਹੁੰਦੇ, ਇੱਥੋਂ ਜਿਹੜਾ ਨਾ ਅੰਦਾਜ਼ਾ ਕਰ ਲਓ ਕਿ ਪਲੇਅਰ ਜਿਹੜੇ ਖੁਦ ਆਪਣੇ ਆਪ ਨੂੰ ਜਿਹੜਾ ਨਾ ਇੱਥੋਂ ਕੱਢਣਾ ਚਾਹੁੰਦੇ। ਸ਼ਾਹੀਨ ਨੂੰ ਤੌਬਾ ਕਰ ਲੈਣੀ ਚਾਹੀਦੀ ਕਿ ਉਹ ਬਾਉਂਸੀ ਟਰੈਕ ਸੇ ਬਾਲ ਹੀ ਨਹੀਂ ਕਰ ਸਕਦਾ। ਉਹਨੂੰ ਤਾਂ ਫਿਰ ਇਹੀ ਹੈ ਜਿਹੜਾ ਫਲੈਟ ਟਰੈਕ ਹੈ ਉਹਦੇ ਉੱਤੇ ਖੇਡਣਾ ਚਾਹੀਦਾ। ਦੇਖੋ ਚਾਹੇ ਸ਼ਾਹੀਨ ਸ਼ਾਹ ਅਫਰੀਦੀ ਹੋਵੇ, ਹਾਰਿਸ ਰਊਫ ਹੋਵੇ, ਇਹਨਾਂ ਨੂੰ ਇੱਕ ਚੀਜ਼ ਸਾਫ਼ ਨਜ਼ਰ ਆਉਂਦੀ ਇਹਨਾਂ ਦੀ ਕਿ ਜਾਂ ਤੇ ਹਿੱਟ ਕਰਦੇ ਨੇ ਜਾਂ ਇਹ ਮਿਸ ਕਰਦੇ ਨੇ। ਮਤਲਬ ਕਿ ਜਿੱਦਣ ਬੋਲਿੰਗ ਅੱਛੀ ਕਰਨਗੇ ਨਾ ਤੇ ਬਹੁਤ ਅੱਛੀ ਬੋਲਿੰਗ ਕਰਨਗੇ, ਲੇਕਿਨ ਜਿਸ ਦਿਨ ਇਹ ਖਰਾਬ ਬੋਲਿੰਗ ਕਰਨਗੇ ਤਾਂ ਬਹੁਤ ਹੀ ਖਰਾਬ ਬੋਲਿੰਗ ਕਰਨਗੇ। ਅੱਗੇ ਬਾਲ ਕਰਨਗੇ, ਕਦੀ ਪਿੱਛੇ ਬਾਲ ਕਰਨਗੇ, ਕਦੀ ਡਾਊਨ ਦਾ ਲੈਗ ਸਾਈਡ ਬੋਲਿੰਗ ਕਰਨਗੇ। ਇਹਨਾਂ ਨੂੰ ਫਿਰ ਸਮਝ ਨਹੀਂ ਆਉਂਦੀ ਅਸੀਂ ਜਿਹੜਾ ਨਾ ਆਪਣੀ ਲਾਈਨ ਲੈਂਸ ਦੇ ਉੱਤੇ ਕਿਸ ਤਰ੍ਹਾਂ ਵਾਪਸ ਆਣਾ ਹੈ, ਅਸੀਂ ਜਿਹੜਾ ਨਾ ਕਾਊਂਟਰ ਅਟੈਕ ਕਿਸ ਤਰ੍ਹਾਂ ਕਰਨਾ। ਮਤਲਬ ਬੋਲਰ ਦਾ ਦਿਮਾਗ ਹਿੱਲਣਾ ਚਾਹੀਦਾ ਹੈ ਕਿ ਉਹਨੂੰ ਚੌਕਾ ਛੱਕਾ ਪਵੇ ਤੇ ਉਹ ਡੰਡੇ ਉਡਾਏ। ਮਤਲਬ ਕਿ ਲੇਕਿਨ ਇਹ ਉਲਟਾ ਆਪਣੇ ਹੀ ਫੈਨਾ ਜਿਹੜਾ ਨਾ ਉਜਾੜ ਬੈਠਦੇ ਨੇ, ਖਾਸ ਕਰ ਪਾਕਿਸਤਾਨ ਦੇ ਜਿਹੜੇ ਫਾਸਟ ਬੋਲਰ ਦੇ, ਮਤਲਬ ਜੋ ਥੱਲੇ ਲੱਗਦੇ ਨੇ ਨਾ, ਫਿਰ ਇਹਨਾਂ ਦਾ ਉੱਤੇ ਆਉਣ ਵਾਲਾ ਜਿਹੜਾ ਨਾ ਸੀਨ ਨਜ਼ਰ ਨਹੀਂ ਆਉਂਦਾ। ਇਹੀ ਹਾਲ ਜਿਹੜਾ ਨਾ ਬਾਬਰ ਆਜ਼ਮ ਤੇ ਰਿਜ਼ਵਾਨ ਦਾ ਇਸ ਟਾਈਮ ਲੱਗ ਰਿਹਾ ਕਿ ਥੱਲੇ ਲੱਗੇ ਹੋਏ ਨੇ ਤੇ ਉਹ ਜਿਹੜੀ 50 ਉਹ ਜਿਹੜੀ ਸੈਂਚਰੀ ਫੈਨਸ ਦੇਖਣਾ ਚਾਹੁੰਦੇ ਨੇ ਇਹਨਾਂ ਤੋਂ, ਉਹ ਵੀ ਜਿਹੜੀ ਹੈ ਨਾ ਨਹੀਂ ਆ ਰਹੀ। ਕਿਉਂਕਿ ਅਗਰ ਆਏਗੀ ਨਹੀਂ ਨਾ ਮੁਫਾਸਲ, ਤੇ ਅਗਰ ਕਾਰਗਰਦਗੀ ਨਹੀਂ ਦਿਖਾਓਗੇ ਨਾ ਤੁਸੀਂ 6 ਮਹੀਨੇ ਸਾਲ, ਤੁਹਾਡਾ ਬੰਦਾ ਖਾਮੋਸ਼ ਰਹੇਗਾ ਤੇ ਆਉਣ ਵਾਲੇ ਜਿਹੜੇ ਵਕਤ ਹੈ ਉਹਦੇ 'ਚ ਨਾ ਸਿਰਫ ਜਿਸ ਤਰ੍ਹਾਂ ਬਾਬਰ ਆਜ਼ਮ ਨੂੰ ਪਹਿਲਾਂ T20 ਟੀਮ 'ਚੋਂ ਡ੍ਰੌਪ ਹੋਣਾ ਪਿਆ ਤੇ ਫੈਨਸ ਕਿਉਂ ਤੱਕ ਤੁਹਾਨੂੰ ਬਚਾਉਣਗੇ। ਬਿਲਕੁਲ ਯਾਸਿਰ ਸਾਹਿਬ, ਸਾਡੀ ਵੀ ਇਹ ਦੁਆ ਹੈ ਕਿ ਬਿਗ ਬੈਸ਼ ਲੀਗ ਵੱਡੀ ਲੀਗ ਹੈ, ਸਾਡੇ ਖਿਡਾਰੀ ਪਰਫਾਰਮ ਕਰਨ, ਲੇਕਿਨ ਹੁਣ ਜਿਹੜੀਆਂ ਹਰਕਤਾਂ ਕਰ ਰਹੇ ਨੇ ਉਹ ਲੱਗ ਨਹੀਂ ਰਿਹਾ ਕਿ ਉਹ ਇੱਥੇ ਕੀ ਨਾਮ ਹੈ ਪਰਫਾਰਮ ਕਰ ਪਾਉਣਗੇ। ਬਹਿਰਹਾਲ ਅੱਗੇ ਹੁਣ ਸ੍ਰੀਲੰਕਾ ਦੇ ਖਿਲਾਫ ਵੀ ਅਸੀਂ ਸੀਰੀਜ਼ ਖੇਡਣੀ ਹੈ, ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੈ ਵਰਲਡ ਕੱਪ ਵੀ ਹੈ। ਤੇ ਯਾਸਿਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਬੈਟਸਮੈਨ ਦਿਖਾਈ ਦਿੰਦਾ ਹੈ ਜਿਹਨੂੰ ਸਿੰਗਲ ਡਬਲ ਕਰਨਾ ਆਉਂਦਾ ਹੈ, ਬਾਲ ਛੱਡਣਾ ਆਉਂਦਾ ਹੈ। ਕੱਲਾ ਕੀ ਕਰੀਏ ਨਾ, ਤੁਸੀਂ ਗੱਲ ਕਰਦੇ ਪਏ ਸੀਗੇ ਜੋਫਰਾ ਆਰਚਰ ਦੀ 5 ਵਿਕਟਾਂ ਲਈਆਂ ਨੇ ਤੇ ਬੈਟਿੰਗ ਵਿੱਚ ਤੇ ਸਿਰਫ ਹੈਰੀ ਬਰੋਕ ਦੇ 45 ਰਨ ਆਏ ਨੇ। ਲੱਗਦਾ ਇੰਜ ਸਿਰਫ ਸਟਾਕਸ ਹੀ ਖੇਡਣਾ ਹੈ, ਬਾਕੀ ਸਾਰੇ ਟੂਰ ਇੰਜੋਏ ਕਰਨ ਆਏ ਨੇ। ਬਿਲਕੁਲ ਮੁਫਾਜ਼ ਸਾਹਿਬ, ਤੁਸੀਂ ਸਹੀ ਗੱਲ ਕਰ ਰਹੇ ਹੋ। ਮਤਲਬ ਅਗਰ T20 ਕ੍ਰਿਕਟ ਹੋਵੇ, ਵਨਡੇ ਕ੍ਰਿਕਟ ਹੋਵੇ, ਇਹ 11 ਪਲੇਅਰਾਂ ਦਾ ਗੇਮ ਹੈ। ਮਤਲਬ ਕ੍ਰਿਕਟ 1 2 3 4, ਹੈਰੀ ਬਰੂਕ ਹੈ ਉਹ ਵੀ ਛੋਟੀਆਂ ਵਾਰੀਆਂ ਲਾ ਰਿਹਾ, ਲੰਬੀ ਵਾਰੀ ਨਹੀਂ ਲਾ ਰਿਹਾ, ਉਹ ਵੀ ਖੁੱਲੀਆਂ ਡਰਾਈਵਾਂ ਖੇਡਦਾ, ਚਾਂਸ ਬਹੁਤ ਜ਼ਿਆਦਾ ਦਿੰਦਾ ਹੈ। ਜਿਹੜਾ ਜੋ ਰੂਟ ਹੈ ਉਹਨੇ ਵੀ 1 ਸੈਂਚੁਰੀ ਸਕੋਰ ਕੀਤੀ। ਫਿਰ ਜੋਫਰਾ ਆਰਚਰ ਬੋਲਿੰਗ ਦੇ ਵਿੱਚ, ਬੈਨ ਸਟੋਕਸ ਬੈਟਿੰਗ ਦੇ ਵਿੱਚ, ਇਸ ਤਰ੍ਹਾਂ 3 3.5 ਪਲੇਅਰ ਬਣ ਰਹੇ ਨੇ ਇੰਗਲੈਂਡ ਦੇ ਕੋਲ। ਤੇ ਬਾਕੀ ਜਿਹੜੇ ਇਹਨਾਂ ਦੇ ਪਲੇਅਰ ਨੇ, ਚਾਹੇ ਓਲੀ ਪੋਪ ਹੋਵੇ, ਜ਼ੈਕ ਕਰੋਲੀ ਹੋਵੇ, ਜ਼ੈਕ ਕਰੋਲੀ ਨੂੰ ਹੁਣ ਤੁਸੀਂ ਦੇਖ ਲਓ ਨਾ 60-70 ਮੈਚ ਖੇਡ ਚੁੱਕਿਆ ਤੇ 30 ਦਾ ਬੈਟਿੰਗ ਐਵਰੇਜ ਹੈ। ਮਤਲਬ ਇਹ ਕ੍ਰਿਮੀਨਲ ਨਹੀਂ ਹੈ ਕਿ ਇੰਗਲੈਂਡ ਵੱਲੋਂ ਤੁਸੀਂ ਟੈਸਟ ਮੈਚ ਖੇਡ ਰਹੇ ਹੋ ਜਿੱਥੇ ਐਂਡਰੂ ਸਟਰਾਉਸ ਖੇਡਦਾ ਹੁੰਦਾ ਸੀ ਜਾਂ ਕੇਵਨ ਪੀਟਰਸਨ, ਈਅਨ ਬੈਲ, ਜਿਸ ਤਰ੍ਹਾਂ ਤੁਸੀਂ ਕੱਲ ਆਖ ਰਹੇ ਸੀ ਖੁਦ ਹੀ ਕਿ ਉਹ ਜਿਹੜੀ 2011 ਦੇ ਵਿੱਚ ਐਸ਼ੇਜ਼ ਜਿਹੜੀ ਜਿੱਤਣ ਵਾਲੀ ਟੀਮ ਸੀ ਉਹ ਕਾਫੀ ਸਟਰੋਂਗ ਤੇ ਅੱਛੀ ਖਾਸੀ ਤਗੜੀ ਟੀਮ ਸੀ। ਤੇ ਹੁਣ ਦੀ ਜਿਹੜੀ ਟੀਮ ਦੇਖੋ ਇੰਗਲੈਂਡ ਦੀ, ਤੇ ਇਹ ਬਿਲਕੁਲ ਹੀ ਜਿਸ ਤਰ੍ਹਾਂ ਇੱਕ ਕਹਿੰਦੇ ਨਾ ਬੱਚਿਆਂ ਲਈ ਬੋਲਿੰਗ ਕਰਨ ਵਾਲੇ ਕਾਰਸ ਨੂੰ ਤੁਸੀਂ ਦੇਖੋ, ਸਕੂਲ ਦੇ ਜਿਸ ਤਰ੍ਹਾਂ ਬੱਚੇ ਬੋਲਿੰਗ ਕਰਦੇ ਨੇ ਕਿ ਸ਼ਾਰਟ ਵਾਈਡ, ਕਦੀ ਅੱਗੇ ਬਾਲ ਪਿਚ ਕਰ ਦਿੰਦੇ ਨੇ। ਜਿਹੜੀ ਏਰੀਆ ਹੈਗਾ ਜਿਹੜਾ ਹਾਰਡ ਏਰੀਆ ਹੈ, ਜਿਹੜੀ ਗੁੱਡ ਲੈਂਥ ਹੈ 6 ਮੀਟਰ ਦਾ 7 ਮੀਟਰ ਦਾ, ਜਿੱਥੇ ਬੱਲੇਬਾਜ਼ ਨੂੰ ਫਸਾਣਾ ਉੱਥੇ ਆਉਂਦੀ। ਯਸ ਸਰ, ਮੈਂ ਉਹੀ ਗੱਲ ਦੁਹਰਾਉਂਦਾ ਪਿਆ ਜਿੱਥੇ ਬੈਂਡਨ ਮੈਕੈਲਮ ਨੂੰ ਮੈਂ ਸੁਣਦਾ ਪਿਆ ਸੀਗਾ। ਆਪਣੇ ਦੌਰ ਦੇ ਬੜੇ ਸ਼ਾਨਦਾਰ ਖਿਡਾਰੀ ਸਨ, ਨਿਊਜ਼ੀਲੈਂਡ ਵੱਲੋਂ ਉਹਨਾਂ ਨੇ ਪਰਫਾਰਮ ਵੀ ਕੀਤਾ ਤੇ ਹੁਣ ਤੁਹਾਨੂੰ ਪਤਾ ਹੈ ਕੋਚ ਵੀ ਨੇ। ਤਾਂ ਉਹ ਆਖਦੇ ਪਏ ਸਨ ਕਿ ਜੀ ਸਾਡੀ ਤਿਆਰੀ ਆਸਟ੍ਰੇਲੀਆ ਨਾਲੋਂ ਵੀ ਚੰਗੀ ਹੈ। ਤੇ ਮੈਂ ਸਮਝਦਾ ਕਿ ਇੰਗਲੈਂਡ ਟੀਮ ਦੀ ਜਗ੍ਹਾ ਇੱਥੇ ਜ਼ਿੰਬਾਬਵੇ ਦੀ ਟੀਮ ਹੁੰਦੀ, ਉਹਨੇ ਵੀ ਚੰਗਾ ਪਰਫਾਰਮੈਂਸ ਦੇ ਦੇਣੀ ਸੀਗੀ।
ਉਹ ਮੈਕਲਮ ਸਾਹਿਬ ਤਾਂ ਦੇਖੋ ਨਾ ਤਿਆਰੀ ਪਤਾ ਨਹੀਂ ਕਿਸ ਚੀਜ਼ ਦੀ ਤਿਆਰੀ ਕੀਤੀ ਹੋਈ ਸੀ। ਤੁਹਾਨੂੰ ਯਾਦ ਹੈ ਕਿ ਮੁਲਤਾਨ ਟੈਸਟ ਪਾਕਿਸਤਾਨ ਨੇ ਜਿਹੜਾ ਨਾ 500 550 ਲਾਇਆ, ਇੰਗਲੈਂਡ ਨੇ 800 ਲਾਤਾ ਤੇ ਪਾਕਿਸਤਾਨ ਨੂੰ ਮੈਚ ਜਿਹੜਾ ਨਾ ਬੜਾ ਬੁਰੀ ਤਰ੍ਹਾਂ ਹਾਰਿਆ। ਉਹ ਫਲੈਟ ਪਿਚ ਸੀ। ਉਸ ਤੋਂ ਬਾਅਦ ਪਾਕਿਸਤਾਨ ਨੇ ਮੁਲਤਾਨ ਦੇ ਵਿੱਚ ਤੇ ਪਿੰਡੀ ਦੇ ਵਿੱਚ ਨਾ ਪੱਖੇ ਲਾ ਕੇ ਡਰਾਈ ਸਰਫੇਸ ਮਤਲਬ ਸਪਿਨਿੰਗ ਟਰੈਕ ਜਿਹੜਾ ਨਾ ਬਣਾਇਆ। ਆਕਿਬ ਜਾਵੇਦ ਦਾ ਕਲਿੱਪ ਬੜਾ ਵਾਇਰਲ ਹੋਇਆ ਕਿ ਪੱਖੇ ਲਾ ਦੋ, ਡਰਾਈ ਕਰ ਦੋ ਤੇ ਪਿਚ ਜਿਹੜੀ ਨਾ ਬ੍ਰੇਕ ਹੋਏ ਤੇ ਅਸੀਂ ਜਿਹੜਾ ਨਾ ਗੋਰਿਆਂ ਨੂੰ ਫੜ ਲਾਂਗੇ। ਤੇ ਪਾਕਿਸਤਾਨ ਨੇ ਅਗਲੇ ਦੋਨੋਂ ਮੈਚਾਂ 'ਚ ਇੰਗਲੈਂਡ ਨੂੰ ਹਿੱਲਣ ਨਹੀਂ ਦਿੱਤਾ। ਉਹੀ ਬੈਟਿੰਗ ਜਿਹੜੀ 800 ਕਰ ਰਹੀ ਸੀ ਉਹ 150 ਵੀ ਨਹੀਂ ਕਰ ਪਾ ਰਹੀ ਸੀ। ਤੇ ਮੈਕਲਮ ਨੇ ਉਸ ਤੋਂ ਬਾਅਦ ਇਹ ਕਿਹਾ, ਕਹਿੰਦਾ ਬੜਾ ਦੇਰ ਕਰਦੀ ਮਿਹਰਬਾਨ ਤੇ ਕਹਿੰਦਾ ਇਹਨਾਂ ਨੂੰ ਤਾਂ ਪਹਿਲਾਂ ਇਹ ਜਿਹੜਾ ਨਾ ਪਿੱਚਾਂ ਬਣਾ ਦੇਣੀਆਂ ਚਾਹੀਦੀਆਂ ਸੀ। ਇਹਨਾਂ ਨੂੰ ਤੁਸੀਂ ਪਤਾ ਸਾਨੂੰ ਅਗਰ ਫੜਨਾ ਤੇ ਜਿਹੜਾ ਨਾ ਸਪਿਨਿੰਗ ਪਿਚ ਬਣਾ ਦੋ ਤੇ ਥੋੜੀ ਜਿਹੀ ਮੂਵਮੈਂਟ ਹੋ ਜਾਵੇ, ਮਤਲਬ ਸਪਿਨ ਦੀ ਮੂਵਮੈਂਟ ਹੋ ਜਾਏ ਜਾਂ ਸਾਈਡਵੇਜ਼ ਮੂਵਮੈਂਟ ਹੋ ਜਾਏ, ਘਾਹ ਹੋਵੇ ਪਿਚ ਦੇ ਉੱਤੇ, ਥੋੜੀ ਜਿਹੀ ਜਿਹੜੀ ਨਾ ਸੀਮ ਮੂਵਮੈਂਟ ਹੋਵੇ, ਸਵਿੰਗ ਮੂਵਮੈਂਟ ਹੋਵੇ, ਤੇ ਇਹਨਾਂ ਦੇ ਬੱਲੇਬਾਜ਼ ਜਿਹੜੇ ਨਾ ਅਡਾਪਟ ਨਹੀਂ ਕਰਦੇ ਕੰਡੀਸ਼ਨ ਨੂੰ। ਇਹ ਜਿੱਥੇ ਬਿਲਕੁਲ ਸਿੱਧੀਆਂ ਪਿੱਚਾਂ ਹੋਣ ਉੱਥੇ ਜਿਹੜਾ ਨਾ ਬੈਟਿੰਗ ਕਰਦੇ ਨੇ। ਇਸੇ ਤਰ੍ਹਾਂ ਇਹਨਾਂ ਦੇ ਜਿਹੜੇ ਬੋਲਰ ਹੈ ਨਾ ਮੁਫਾਸਾ, ਉਹ ਵੀ ਜਿਹੜਾ ਨਾ ਜਾਨ ਛੁਡਾਉਂਦੇ ਨੇ। ਮਤਲਬ ਕੋਈ ਸਰ ਪੈਰ ਨਜ਼ਰ ਹੀ ਨਹੀਂ ਆਉਂਦਾ। ਜਿਸ ਤਰ੍ਹਾਂ ਸਕੂਲ ਦੇ ਜਾਂ ਗਲੀ ਮੁਹੱਲੇ ਦੇ ਲੜਕੇ ਬੋਲਿੰਗ ਕਰਾਉਂਦੇ ਨੇ, ਉਹ ਵੀ ਇਹਨਾਂ ਨੂੰ ਬਿਹਤਰ ਬੋਲਿੰਗ ਕਰਾ ਸਕਦੇ ਨੇ ਜਿਸ ਤਰ੍ਹਾਂ ਦੀ ਬੋਲਿੰਗ ਇਹ ਕਰਾਉਂਦੇ ਨੇ। ਤੇ ਦੂਰੋਂ ਹੀ ਬੈਟ, ਹੁਣ ਜਿਸ ਤਰ੍ਹਾਂ ਅੱਜ ਹੈਡ ਨੇ ਇਹਨੂੰ ਕੁੱਟਿਆ, ਫਿਰ ਇਹਨਾਂ ਨੂੰ ਕਦੀ ਉਹ ਆਪਣੀ ਮਰਜ਼ੀ ਨਾਲ ਕੱਟ ਮਾਰਦਾ, ਆਪਣੀ ਮਰਜ਼ੀ ਨਾਲ ਪੁੱਲ ਮਾਰਦਾ, ਡਰਾਈਵਰ ਵੀ ਕਿਹਾ ਮਾਰ ਰਿਹਾ, ਬੇਰਹਿਮੀ ਨਾਲ ਜਿਹੜਾ ਇਹਨਾਂ ਨੂੰ ਕੁੱਟਿਆ ਜਾ ਰਿਹਾ। ਜਿਸ ਤਰ੍ਹਾਂ ਫਰਜ਼ ਤੋਂ ਸ਼ੁਰੂ ਕੀਤਾ ਸੀ ਨਾ, ਉਹੀ ਕੰਮ ਜਿਹੜਾ ਨਾ ਇੱਥੇ ਤੱਕ ਐਡਲੈਂਡ ਤੱਕ ਜਿਹੜਾ ਨਾ ਲਿਆ ਹੈ ਤੇ ਅੱਗੇ ਵੀ ਇਹੀ ਹੋਣਾ ਹੈ। ਮਤਲਬ ਕਿ ਟੈਸਟ ਕ੍ਰਿਕਟ ਹੋਵੇ, ਵਨਡੇ ਕ੍ਰਿਕਟ ਹੋਵੇ, ਜਦੋਂ ਸੀਰੀਜ਼ ਚੱਲ ਰਹੀ ਹੁੰਦੀ ਤੇ ਉਹਦੇ ਵਿੱਚ ਜਦੋਂ ਉਤਾਰ ਚੜਾਅ ਆਉਂਦਾ ਹੈ ਨਾ, ਮਤਲਬ ਕਿ ਐਸ਼ੇਜ਼ ਦਾ ਮਜ਼ਾ ਤਾਂ ਆਉਂਦਾ ਕਿ ਇੰਗਲੈਂਡ ਦੀ ਜਿਹੜਾ ਨਾ ਕਾਊਂਟਰ ਅਟੈਕ ਕਰਦਾ। ਜਦੋਂ ਅੱਜ 286 ਕੀਤਾ ਤੇ ਇਹੀ ਜਿਹੜਾ ਅਗਰ ਇਹਨਾਂ ਨੇ 450 ਕੀਤਾ ਹੁੰਦਾ, ਲੀਡ ਲਈ ਹੁੰਦੀ, ਕੋਈ 100 ਰਨ ਦੀ ਲੀਡ ਲਈ ਹੁੰਦੀ, ਤੇ ਫਿਰ ਕੋਈ ਮਜ਼ਾ ਆਉਂਦਾ ਕਿ ਯਾਰ ਹੁਣ ਆਸਟ੍ਰੇਲੀਆ ਨੂੰ ਥੱਲੇ ਲਾਇਆ, ਆਸਟ੍ਰੇਲੀਆ ਦੇ ਘਰ ਦੇ ਵਿੱਚ ਆ ਕੇ। ਲੇਕਿਨ ਇੰਜ ਹੋ ਨਹੀਂ ਪਾ ਰਿਹਾ। ਆਸਟ੍ਰੇਲੀਆ ਆਪਣੇ ਘਰ ਦੇ ਵਿੱਚ ਪਹਿਲਾਂ ਹੀ ਤਗੜਾ ਹੈ, ਸ਼ੇਰ ਹੈ। ਉਹਨੇ ਹੋਰ ਜਿਹੜਾ ਨਾ ਇਹਨੂੰ ਦਬਾ ਕੇ ਬਿਲਕੁਲ ਹੀ ਵਨ ਸਾਈਡਡ ਸੀਰੀਜ਼ ਕਰ ਦਿੱਤੀ। ਜਿਹੜਾ ਬਿਲਕੁਲ ਜਿਹੜਾ ਮੈਨੂੰ ਐਜ਼ ਅ ਕ੍ਰਿਕਟ ਮਤਲਬ ਫੈਨ, ਕ੍ਰਿਕਟ ਦੇਖਣ ਵਾਲਿਆਂ ਦੇ ਵਿੱਚੋਂ ਮੈਨੂੰ ਇਸ ਸੀਰੀਜ਼ ਦਾ ਬਿਲਕੁਲ ਵੀ ਅਜੇ ਤੱਕ ਮਜ਼ਾ ਨਹੀਂ। ਤਾਂ ਯਾਸਿਰ ਸਾਹਿਬ, ਜੈਸੇ